ਪਹਿਲਾਂ ਉਹ ਟਰਕੀ ਗਿਆ ਦੌਰੇ ਤੇ ਫਿਰ ਚਾਈਨਾ ਦੇ ਦੌਰੇ ਦਾ ਐਲਾਨ ਕੀਤਾ ਤੇ ਮੋਦੀ ਜਿਹੜਾ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਲਕਸ਼ਦੀਪ ਪਹੁੰਚ ਗਿਆ ਇਹ ਦੱਸਣ ਲਈ ਔਰ ਇਹ ਉਹਦੀਆਂ ਬੀਚਾਂ ਤੇ ਉਹਨਾਂ ਦੀਆਂ ਕਿ ਜੀ ਬਹੁਤ ਅਸੀਂ ਦੂਸਰਾ ਨਾਲ ਦੀ ਨਾਲ ਫਿਲਮੀ ਦੁਨੀਆ ਦੇ ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਤੇ ਸਲਮਾਨ ਖਾਨ ਤੇ ਫਲਾਣੇ ਤੇ ਢਿਮਕੇ ਹੁਣ ਕਹੇ ਜੀ ਅਸੀਂ ਵੀ ਮਾਲਦੀਵਸ ਦਾ ਬਾਈਕਾਟ ਕਰ ਰਹੇ ਹਾਂ। ਉਹਨਾਂ ਦੀਆਂ ਮਿਨਿਸਟਰਾਂ ਨੇ ਇਹ ਕਹਿ ਦਿੱਤਾ ਕਿ ਮੋਦੀ ਜਿਹੜਾ ਹੈ ਉਹ ਅਗਲੀ ਹੈ। ਇਹਨਾਂ ਦੇ ਕਿਸੇ ਇੰਡੀਅਨ ਹੈਕਰ ਨੇ ਜਿਹੜੇ ਮਾਲਦੀਵ ਜੁਵੇਨਾਈਲ ਕੋਰਟ ਦਾ ਵੈਬਸਾਈਟ ਸੀ ਉਹਨੂੰ ਹੈਕ ਕਰਕੇ ਮਾਲਦੀਵ ਦੇ ਝੰਡੇ ਦੀ ਥਾਂ ਉੱਤੇ ਤਿਰੰਗਾ ਲਾਤਾ। ਹੁਣ ਇਸ ਸਭ ਦਾ ਨਤੀਜਾ ਹੈ ਕਿ ਜਿਵੇਂ ਇਹਨਾਂ ਨੇ ਨੇਪਾਲ ਔਰ ਭੂਟਾਨ ਚਾਈਨਾ ਦੇ ਆਰਬਿਟ 'ਚ ਭੇਜੇ, ਇੰਡੀਆ ਹੈਜ਼ ਗਿਫਟਿਡ ਮਾਲਦੀਵਸ ਟੂ ਚਾਈਨਾ। ਚਾਈਨਾ ਸੇਜ਼ firmly opposes external interference in Maldives, and Mizu winds up visit on Thursday. Mozi held talks with Chinese Premier Li Qingyang and discussed implementation of various projects China committed to implement. China and Maldives upgrade bilateral ties, ink 20 memo of understandings amid diplomatic spat with India. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਸ ਦੇ ਪ੍ਰੈਜ਼ੀਡੈਂਟ ਦੀ 5 ਰੋਜ਼ਾ ਚੀਨ ਫੇਰੀ ਦੇ ਅਖੀਰ ਵਿੱਚ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਚੀਨ ਨੇ ਸਿੱਧੇ ਢੰਗ ਨਾਲ ਭਾਰਤ ਨੂੰ ਤਾੜਨਾ ਕੀਤੀ ਹੈ ਕਿ ਉਹ ਮਾਲਦੀਵਸ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਬਾਜ਼ ਆਵੇ। ਉਹ ਜਾਪਦਾ ਹੈ ਕਿ ਭਾਰਤ ਦੀ ਬਚਕਾਨਾ ਵਿਦੇਸ਼ ਨੀਤੀ ਨੇ ਨੇਪਾਲ ਅਤੇ ਭੂਟਾਨ ਤੋਂ ਬਾਅਦ ਹੁਣ ਮਾਲਦੀਵਸ ਨੂੰ ਵੀ ਤੋਹਫੇ ਵਜੋਂ ਚੀਨ ਦੇ ਹਵਾਲੇ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਜੇ ਵੀ ਮਾਲਦੀਵਸ ਦਾ ਇਸ਼ੂ ਨੈਸ਼ਨਲ ਔਰ ਇੰਟਰਨੈਸ਼ਨਲ ਮੀਡੀਆ 'ਚ ਚਰਚਾ ਦਾ ਵਿਸ਼ਾ ਹੈ ਔਰ ਰੀਜ਼ਨ ਕਿਉਂਕਿ ਮਾਲਦੀਵਸ ਦੀ ਲੋਕੇਸ਼ਨ ਇਸ ਕਿਸਮ ਦੀ ਹੈ ਸਮੁੰਦਰ ਦੇ ਵਿੱਚ। ਅਮਰੀਕਾ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਭੂਟਾਨ ਤੋਂ ਬਾਅਦ ਪਹਿਲਾਂ ਨੇਪਾਲ ਫਿਰ ਭੂਟਾਨ ਔਰ ਹੁਣ ਮਾਲਦੀਵਸ ਉਹ ਚਾਈਨਾ ਦੇ ਇਨਫਲੂਐਂਸ ਆਰਬਿਟ 'ਚ ਚਲੇ ਗਏ ਨੇ ਔਰ ਇਹ ਤਿੰਨੋਂ ਹੀ ਜਿਹੜੇ ਨੇ ਇਹ ਇਸ ਦੇ ਮੋਦੀ ਦੇ ਪੀਰੀਅਡ ਦੇ ਵਿੱਚ ਕਿਉਂਕਿ ਜਿਸ ਕਿਸਮ ਦੀਆਂ ਨੀਤੀਆਂ ਮੋਦੀ ਨੇ ਔਰ ਖ਼ਾਸ ਤੌਰ 'ਤੇ ਇਹਦੇ ਕ੍ਰੋਨਿਕ ਕੌਨਸਟੀਪੇਟਿਡ ਫੋਰਨ ਮਿਨਿਸਟਰ ਜੈ ਸ਼ੰਕਰ ਜਿਸ ਬਾਰੇ ਸੀ ਕਿ ਜੀ ਇਹਦਾ ਪਿਓ ਵੀ ਐਂਬੈਸਡਰ ਸੀ ਚਾਈਨਾ ਜਿਹਨੂੰ ਚਾਈਨੀਜ਼ ਵੀ ਆਉਂਦੀ ਹੈ, ਅਮਰੀਕਾ ਨਾਲ ਵੀ ਬੜੀ ਦੋਸਤੀ ਹੈ ਔਰ ਸਾਊਥ ਦਾ ਹੋਣ ਕਰਕੇ ਬ੍ਰਾਹਮਣ ਕਿ ਜੀ ਇਹ ਸਾਨੂੰ ਹੁਣ ਰਸ਼ੀਆ ਪ੍ਰੋ ਰਸ਼ੀਆ ਨਹੀਂ ਪ੍ਰੋ ਅਮਰੀਕਾ ਲਾਈਨ ਵਾਲੇ ਚਾਹੀਦੇ ਨੇ। ਪਰ ਇਹਨੇ ਐਸਾ ਬੇੜਾ ਗਰਕ ਕੀਤਾ ਇੰਟਰਨੈਸ਼ਨਲੀ ਤਾਂ ਜੋ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਇੰਡੀਆ ਫਸਿਆ ਹੀ ਫਸਿਆ। ਈਵਨ ਗੁਆਂਢੀ ਮੁਲਕਾਂ ਦੇ ਨਾਲ ਪਾਕਿਸਤਾਨ ਪ੍ਰਤੀ ਜੋ ਨੀਤੀ ਰਹੀ ਉਹਨੇ ਬਿਲਕੁਲ ਹੌਸਟਿਲਿਟੀ ਦਾ ਕੀ ਲੈਵਲ ਲਿਆਂਦਾ। ਲੇਕਿਨ ਕਦੇ ਅੱਜ ਤੋਂ ਜੇ ਕੋਈ 5 ਸਾਲ ਜਾਂ 7 ਸਾਲ ਜਾਂ 10 ਸਾਲ ਪਹਿਲਾਂ ਕੋਈ ਕਹਿੰਦਾ ਹੈ ਕਿ ਜੀ ਨੇਪਾਲ ਜਿਹੜਾ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ ਅੱਜ ਤੋਂ ਕੁਛ ਵਰੇ ਪਹਿਲਾਂ ਤੱਕ ਔਰ ਜਿੱਥੇ ਰਹਿਣ ਵਾਲੇ ਮੋਰ ਪਾਪੂਲੇਸ਼ਨ ਹਿੰਦੂਆਂ ਦੀ ਨੇਪਾਲ 'ਚ ਦੈਨ ਐਕਚੁਅਲੀ ਇਨ ਇੰਡੀਆ ਪਰਸੈਂਟੇਜ ਵਾਈਜ਼ ਉਹਨਾਂ ਦੇ ਆਪਣੇ ਮੁਲਕ ਦੇ ਔਰ ਨੇਪਾਲ ਦੀ ਟ੍ਰੇਨ ਔਰ ਉਹਨਾਂ ਦੇ ਏਅਰਪੋਰਟ ਔਰ ਦੂਜੇ ਚਾਈਨਾ ਬਣਾ ਰਿਹਾ ਹੋਏ ਔਰ ਨੇਪਾਲੀ ਆਪਣੇ ਆਪ ਨੂੰ ਭਾਰਤ ਪ੍ਰਤੀ ਨਫ਼ਰਤ ਰੱਖਣ ਉਹ ਇਹਨਾਂ ਦੀਆਂ ਨੀਤੀਆਂ ਇਹਨਾਂ ਨੇ ਕਿਵੇਂ ਉਹਨਾਂ ਦੀ ਕਾਨਸਟੀਟਿਊਸ਼ਨ ਦੇ ਵੇਲੇ ਬਣਾਉਣ ਵੇਲੇ ਇੰਟਰਫੀਰੈਂਸ ਕੀਤੀ ਮੇਧਵੀ ਆਪਣੇ ਇੰਡੀਅਨ ਓਰੀਜਨ ਲੋਕਾਂ ਨੂੰ ਇਸਤੇਮਾਲ ਕਰਕੇ। ਉਸ ਤੋਂ ਪਹਿਲਾਂ ਕਿਉਂਕਿ ਜਿਹੜਾ ਉਹ ਲੈਂਡਲੌਕਡ ਹੈ ਨੇਪਾਲ ਇਹਨਾਂ ਨੇ ਉਹਨਾਂ ਦਾ ਬਲੌਕੇਡ ਕਰ ਦਿੱਤੀ ਕਿ ਜੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਨੇਪਾਲ ਹੌਸਟਾਈਲ ਹੋਇਆ। ਇਸ ਕਿਸਮ ਦਾ ਵਰਤਾਰਾ ਇਹਨਾਂ ਨੇ ਭੂਟਾਨ ਦੇ ਨਾਲ ਵੀ ਕੀਤਾ। ਫਿਰ ਡੋਕਲਾਮ 'ਚ 2017 'ਚ ਖਾਮਖਾ ਚੀਨ ਨਾਲ ਜੰਗ ਮੁੱਲ ਲੈਣ ਦੀ ਗੱਲ ਕੀਤੀ। ਹਾਲਾਂਕਿ ਇਹਨਾਂ ਦਾ ਬਾਰਡਰ ਵੀ ਨਹੀਂ ਲੱਗਦਾ ਆਪਣੇ ਚਿਕਨ ਨੈਕ ਨੂੰ ਬਚਾਉਣ ਲਈ 7 ਸਟੇਟਾਂ ਨੂੰ। ਔਰ ਹੁਣ ਅਸੀਂ 2023 'ਚ ਦੇਖਿਆ ਵੀ ਭੂਟਾਨ ਨੇ ਇੰਡੀਪੈਂਡੈਂਟਲੀ ਭਾਰਤ ਤੋਂ ਜਾ ਕੇ ਚੀਨ ਨਾਲ ਆਪਣੀਆਂ ਨੈਗੋਸ਼ੀਏਸ਼ਨਸ ਖੋਲ੍ਹੀਆਂ। ਤੇ ਲੇਟੈਸਟ ਮਾਲਦੀਵਸ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਮੋਜ਼ੂ ਜਿਹੜਾ ਹੁਣ ਪ੍ਰੈਜ਼ੀਡੈਂਟ ਬਣਿਆ ਉਹਦਾ ਕੈਂਪੇਨ ਹੀ ਇਹ ਸੀ ਕਿ ਵੀ ਇੰਡੀਆ ਆਊਟ ਔਰ ਉਹਨੇ ਕਿਹਾ ਹੋਇਆ ਸੀ। ਲੇਕਿਨ ਜਿਹੜੀ ਤੁਹਾਡੀ ਡਿਪਲੋਮੇਸੀ ਹੁੰਦੀ ਹੈ ਉਹ ਤਾਂ ਹਮੇਸ਼ਾ ਜਿਹੜਾ ਤੁਹਾਡਾ ਹੌਸਟਾਈਲ ਵੀ ਹੈ ਉਹਨੂੰ ਤੁਸੀਂ ਇਸ ਢੰਗ ਨਾਲ ਹੈਂਡਲ ਕਰਨਾ ਹੈ ਕਿ ਵੀ ਉਹ ਥੋੜ੍ਹਾ ਕਾਮ ਡਾਊਨ ਹੋਏ। ਫਿਰ ਤੁਸੀਂ ਉਹਨੂੰ ਕੋਈ ਨਾ ਕੋਈ ਇਨਸੈਂਟਿਵ ਥਰੋ ਕਰਨਾ ਤਾਂ ਕਿ ਉਹ ਤੁਹਾਡੇ ਦਾਇਰਾ ਕਾਰ 'ਚ ਆਏ।
ਹੁਣ ਜਿਉਂ ਹੀ ਮਾਲਦੀਵਜ਼ ਨੇ ਇਹ ਪਹਿਲਾਂ ਉਹ ਟਰਕੀ ਗਿਆ ਦੌਰੇ ਤੇ, ਫਿਰ ਚਾਈਨਾ ਦੇ ਦੌਰੇ ਦਾ ਐਲਾਨ ਕੀਤਾ ਤੇ ਮੋਦੀ ਜਿਹੜਾ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਲਕਸ਼ਦੀਪ ਪਹੁੰਚ ਗਿਆ ਇਹ ਦੱਸਣ ਲਈ, ਔਰ ਇਹ ਉਹਦੀਆਂ ਬੀਚਾਂ ਤੇ ਉਹਨਾਂ ਦੀਆਂ ਕਿ ਜੀ ਬਹੁਤ ਅਸੀਂ ਦੂਸਰਾ ਨਾਲ ਦੀ ਨਾਲ ਉਹ ਜਿਹੜੇ ਸਾਰੇ ਇਹਨਾਂ ਦੇ ਹੁਣ ਕੁੱਤੇ ਹੀ ਬਣੇ ਹੋਏ ਨੇ ਫਿਲਮੀ ਦੁਨੀਆ ਦੇ, ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਤੇ ਸਲਮਾਨ ਖਾਨ ਤੇ ਫਲਾਣੇ ਤੇ ਢਿਮਕੇ, ਹੁਣ ਕਿਹਾ ਜੀ ਅਸੀਂ ਵੀ ਮਾਲਦੀਵਜ਼ ਦਾ ਬਾਈਕਾਟ ਕਰ ਰਹੇ ਹਾਂ। ਉਹਨਾਂ ਦੀਆਂ ਮਿਨਿਸਟਰਾਂ ਨੇ ਇਹ ਕਹਿ ਦਿੱਤਾ ਕਿ ਮੋਦੀ ਜਿਹੜਾ ਹੈ ਉਹ ਅਗਲੀ ਹੈ ਜਾਂ ਫਲਾਣਾ ਹੈ ਤੇ ਢਿਮਕਾ ਹੈ, ਉਹ ਸਭ ਦੀ ਅੱਖ ਦੇਖੋ। ਹੁਣ ਨਤੀਜਾ ਇੱਧਰੋਂ ਹੋਇਆ ਜੀ, ਮਾਰ ਦਿਓ ਮਾਲਦੀਵਜ਼ ਨੂੰ, ਜੇ ਜਾਣਗੇ ਹੀ ਨਾ ਸਾਡੇ ਟੂਰਿਸਟ ਹੀ ਨਾ ਜਾਣਗੇ, ਉਹਨਾਂ ਦੇ ਤਾਂ ਇਕੋਨਮੀ ਟੂਰਿਜ਼ਮ ਦੇ ਉੱਤੇ ਖੜੀ ਹੈ। ਹਾਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਦੇ 'ਚ ਸਿਰਫ ਜਿਹੜੀ 10% ਟੂਰਿਸਟ ਨੇ ਉਹ ਫਰੋਮ ਇੰਡੀਆ ਨੇ, ਬਾਕੀ 90% ਜਿਹੜੇ ਨੇ ਉਹ ਚੀਨ, ਰਸ਼ੀਆ, ਅਮਰੀਕਾ, ਇਟਲੀ, ਸਪੇਨ, ਇਹਨਾਂ ਸਾਰੇ ਮੁਲਕਾਂ ਤੋਂ ਨੇ। ਕਿ ਉਹ ਵੀ ਕੋਈ ਬਹੁਤ, ਉਹ ਵੀ ਉਹਨੇ ਉੱਥੇ ਹੀ ਸੀ ਬੈਠਾ ਚੀਨ 'ਚ, ਜਦੋਂ ਉਹਨੇ ਚਾਈਨਾ ਨੂੰ ਕਿਹਾ ਜੀ ਕਿ ਸੈਂਡ ਮੋਰ ਟੂਰਿਸਟ, ਉਹ ਸਾਰੇ ਦਾ। ਔਰ ਇਹ ਇੱਥੋਂ ਤੱਕ ਚਲੇ ਗਏ, ਉਹਨਾਂ ਨੇ ਕਿਹਾ ਜੀ, ਔਰ ਇਹ ਪੂਰੇ ਉਹਨਾਂ ਦੇ ਹੈਡਲਾਈਨ ਮੀਡੀਆ ਖਬਰਾਂ ਚਲਾ ਰਿਹਾ ਹੈ ਕਿ ਜੀ ਹਰ 37.36% ਇੰਡੀਅਨਸ ਨੇ ਮਾਲਦੀਵਜ਼ ਦਾ ਬਾਈਕਾਟ ਕਰਤਾ ਹੈ। ਉਹਨਾਂ ਨੇ ਕਿਹਾ ਅਸੀਂ ਮਾਲਦੀਵ ਜਾਣਾ ਹੀ ਨਹੀਂ ਹੈ, 37%। ਔਰ ਉਹ ਮਊਆ ਮੋਤਰੇ ਨੇ ਔਰ ਇਸ ਦੇ ਉੱਤੇ ਲਿਆਂਦਾ, ਉਹਨਾਂ ਨੇ ਕਿਹਾ ਵੀ 7.2% ਇੰਡੀਅਨਸ ਦੇ ਕੋਲ ਪਾਸਪੋਰਟ ਨੇ, 93% ਕੋਲ ਹੈ। ਬਾਈਕਾਟ ਕਿਹਦਾ ਕਰਨਾ ਹੈ ਹੀ 7.2। ਉਹਨਾਂ ਚੋਂ ਵੀ ਜਿਹੜੇ ਨੇ ਸਿਰਫ 1% ਇੰਡੀਅਨ ਜਿਹੜੇ ਨੇ ਉਹ ਬਾਹਰ ਜਾਂਦੇ ਨੇ, ਜਿਹੜੇ ਗਏ ਹੋਏ ਨੇ। ਤੇ ਕਿਹਦਾ ਬਾਈਕਾਟ ਤੇ ਕਿਹਨੇ, ਪਰ ਇਹਨੂੰ ਇੰਨਾ ਜ਼ਿਆਦਾ ਇਹਨਾਂ ਨੇ ਉਸ ਦਾ ਰੌਲਾ ਬਣਾਇਆ। ਫਿਰ ਇਕੱਲਾ ਇਹੀ ਨਹੀਂ, ਇਹਨਾਂ ਦੇ ਕਿਸੇ ਇੰਡੀਅਨ ਹੈਕਰ ਨੇ ਜਿਹੜੇ ਮਾਲਦੀਵ ਜੁਵੇਨਾਈਲ ਕੋਰਟ ਦਾ ਵੈਬਸਾਈਟ ਸੀ ਉਹਨੂੰ ਹੈਕ ਕਰਕੇ ਮਾਲਦੀਵ ਦੇ ਝੰਡੇ ਦੀ ਥਾਂ ਉੱਤੇ ਤਿਰੰਗਾ ਲਾ ਦਿੱਤਾ। ਹੁਣ ਇਸ ਸਭ ਦਾ ਨਤੀਜਾ ਹੈ ਕਿ ਜਿਵੇਂ ਇਹਨਾਂ ਨੇ ਨੇਪਾਲ ਔਰ ਭੂਟਾਨ ਚਾਈਨਾ ਦੇ ਆਰਬਿਟ 'ਚ ਭੇਜੇ, ਔਰ ਅੱਜ ਇਹ ਲਫ਼ਜ਼ ਉਹਨਾਂ ਦਾ ਹੀ ਇੱਕ ਯੂਟਿਊਬਰ ਅਨਾਊਂਸ ਕਰ ਰਿਹਾ ਸੀ ਕਿ ਇੰਡੀਆ ਹੈਜ਼ ਗਿਫਟਿਡ ਮਾਲਦੀਵਸ ਟੂ ਚਾਈਨਾ। ਹੁਣ ਅਸੀਂ ਸਪਸ਼ਟ ਦੇਖ ਰਹੇ ਹਾਂ, ਜਦੋਂ ਹੁਣ 5 ਦਿਨ ਦਾ ਟ੍ਰਿਪ ਦਾ ਖਤਮ ਹੋਇਆ ਤੇ ਜੁਆਇੰਟ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਹੁਣ ਕਿੰਨਾ ਕੁ ਮਾਲਦੀਵ ਜਿਹਦੀ ਇਕੋਨਮੀ $2 ਬਿਲੀਅਨ ਦੇ ਆਲੇ ਦੁਆਲੇ ਘੁੰਮਦੀ ਹੈ, ਤੇ ਕਿੱਥੇ ਚੀਨ। ਹੁਣ ਉੱਥੇ ਇੱਕ ਪਾਸੇ ਇੰਨਾ ਵੱਡਾ ਆਨਰ ਹੈ ਕਿ ਵੀ ਉਹਨਾਂ ਦੀ ਜਿਹੜੀ ਫਸਟ ਲੇਡੀ ਹੈ, ਔਰ ਇੱਧਰ ਮਾਲਦੀਵਸ ਦੇ ਪ੍ਰੈਜ਼ੀਡੈਂਟ, ਉਹਦੀ ਵਾਈਫ, ਉਹਨਾਂ ਦੀ ਜੁਆਇੰਟ ਜਿਹੜੀ ਹੈ ਪਿਕਚਰ ਹੈ। ਔਰ ਮੈਂ ਕਹਾਂਗਾ ਟੈਕਨੀਕਲ ਟੀਮ ਨੂੰ ਕਿ ਉਹ ਦਿਖਾ ਦੇਣ ਇਸ ਨੂੰ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਉਹਨਾਂ ਨੇ ਬੜਾ ਇਹ ਕਲੀਅਰਲੀ ਕਿਹਾ ਕਿ ਜੀ ਮਾਲਦੀਵ ਚਾਈਨਾ ਐਗਰੀ ਟੂ ਐਲੀਵੇਟ ਸਟ੍ਰੈਟੇਜਿਕ ਕੋਆਪਰੇਸ਼ਨ, ਔਰ ਇਹ ਅਸੀਂ ਕੋਆਪਰੇਸ਼ਨ ਆਪਸ ਦੇ ਵਿੱਚ ਵਧਾ ਰਹੇ ਹਾਂ। ਔਰ ਨਾਲ ਦੀ ਨਾਲ ਚਾਈਨਾ ਨੇ ਫਰਮਲੀ ਵਾਰਨ ਕੀਤਾ, ਜਿਹੜੀ ਇਹਨਾਂ ਦੀ ਇੰਡੀਅਨ ਨਿਊਜ਼ ਏਜੰਸੀ PTI ਨੇ ਵੀ ਖਬਰ ਲਾਈ ਹੈ, ਚਾਈਨਾ ਸੇਜ਼ firmly opposes external interference in Maldives, and Mizu winds up visit on Thursday. Mozi held talks with Chinese Premier Li Qingyang and discussed implementation of various projects China committed to implement. उन्हें चाइना ने वार्न किया, खबरदार मालदीव्स के मामले किसी ने इंटरफेयर किया। और कला यही नहीं भी ज़बानी कलामी तोड़ देता है। China and Maldives upgrade bilateral ties, ink 20 memo of understandings amid diplomatic spat with India. ਵੀ ਉਹਨਾਂ ਨੇ ਨਵੇਂ ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਤੋਂ ਬਾਅਦ ਫਿਰ ਪ੍ਰੋਪਰ ਉਹਦੀ ਡੀਲ ਹੁੰਦੀ ਹੈ, ਔਰ ਉਸ ਦਾ ਉਹਨਾਂ ਨੇ ਨਾਂ ਹੀ ਰੱਖਿਆ ਬਾਇਲੇਟਰਲ ਟਾਈਜ਼ ਦਾ ਕੰਪ੍ਰੈਹੈਂਸਿਵ ਸਟ੍ਰੈਟੇਜਿਕ ਕੋਆਪਰੇਟਿਵ ਪਾਰਟਨਰਸ਼ਿਪ। ਔਰ 20 ਕੀ ਐਗਰੀਮੈਂਟ ਜਿਹੜੇ ਨੇ ਉਹ ਸਾਈਨ ਕੀਤੇ ਨੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਜਿਵੇਂ ਭੂਟਾਨ ਔਰ ਨੇਪਾਲ ਚਾਈਨਾ ਦੇ ਹਵਾਲੇ ਕਰਨ 'ਚ ਸਭ ਤੋਂ ਵੱਡਾ ਰੋਲ ਭਾਰਤ ਦੇ ਇਹਨਾਂ ਐਰੋਗੈਂਟ, ਹੰਕਾਰੇ, ਝੂਠੇ, ਥੋਥੇ ਹਾਕਮਾਂ ਦਾ ਸੀ, ਆ ਮਾਲਦੀਵਸ ਤਾਂ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਪਲੈਟਰ ਦੇ ਉੱਤੇ ਰੱਖ ਕੇ ਚਾਈਨਾ ਨੂੰ ਤੋਹਫੇ ਵਜੋਂ ਭੇਟ ਕਰ ਦਿੱਤਾ। ਨੋ ਡਾਊਟ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।